ਕੱਚਾ ਚੋਰ ਹੋਵੇ ਤੇ ਇਕੱਠਾ ਕਰੋੜ ਹੋਵੇ ਤੇ ਪੁਲਿਸ ਨੂੰ ਇਹ ਡਰ ਨਹੀਂ ਹੁੰਦਾ ਕਿ ਕੱਚਾ ਚੋਰ ਪੈਸੇ ਲੈ ਕੇ ਭੱਜੇਗਾ, ਬਲਕਿ ਡਰ ਇਹ ਪੈ ਜਾਂਦਾ ਵਾ ਕੱਚੇ ਨੂੰ ਕਿਤੇ ਪੱਕੇ ਚੋਰ ਨਾ ਪੈ ਜਾਣ ਤੇ ਸਾਰੇ ਪੈਸੇ ਨਾ ਲੈ ਜਾਣ। ਥਾਣਾ ਬਟਾਲਾ ਕਲੋਨੀ ਦੇ ਇਲਾਕੇ ਦੇ ਵਿੱਚ ਅਨੋਖੀ ਵਾਰਦਾਤ ਹੋਈ ਆ, ਜਿੱਥੇ ਮਾਲਕ ਆਪਣੇ ਨੌਕਰ ਨੂੰ ਭੇਜਦਾ ਵਾ, ਆ ਚੈੱਕ ਲੈ ਕੇ ਸਤਿਆਣੇ ਰੋਡ ਵਾਲੀ ਬ੍ਰਾਂਚ ਚਲਾ ਜਾ, ਪੈਸੇ ਕਢਾ ਕੇ ਤੇ ਸਾਡੇ ਦੂਸਰੇ ਅਕਾਊਂਟ ਦੇ ਵਿੱਚ ਜਮ੍ਹਾਂ ਕਰਵਾ ਦੇ। ਜਦੋਂ ਇਕੱਠਾ ਕਰੋੜ ਸਾਹਮਣੇ ਆਂਦਾ ਵਾ ਤੇ ਐਸ ਕੱਚੇ ਚੋਰ ਦਾ ਦਿਲ ਜਿਹੜਾ ਨਾ ਹਲਕਾ ਹਲਕਾ ਬੇਈਮਾਨ ਹੋਣਾ ਸ਼ੁਰੂ ਹੋ ਜਾਂਦਾ ਵਾ। ਸਿਕਿਉਰਿਟੀ ਗਾਰਡ ਕੋ ਛਾਪਰ ਲੈਂਦਾ ਵਾ, ਉਹਦੇ ਵਿੱਚ ਕਰੋੜ ਰੁਪਈਆ ਪਾਉਂਦਾ ਵਾ, ਮੋਟਰਸਾਈਕਲ ਤੇ ਕਿੱਕ ਮਾਰਦਾ ਵਾ, ਕਦੀ ਸਮੁੰਦਰੀ ਰੋਡ ਤੇ ਕਦੀ ਵਾਰਿਸਪੁਰੇ। ਪੁਲਿਸ ਹੁਣ ਦੇ ਮਗਰ ਆ ਤੇ ਇਹ ਭਾਈ ਅੱਗੇ ਆ, ਕਦੀ ਕਨਾਰ ਰੋਡ ਤੇ ਚਲਾ ਜਾਂਦਾ ਵਾ। ਜਿਹੜੀ ਬਟਾਲਾ ਕਲੋਨੀ ਦੀ ਪੁਲਿਸ ਆ, SHO ਆ, ਉਹਦੇ ਨਾਲ ASI ਆਸਫ ਆ, ਉਹ ਆਪਣੀ ਟੀਮ ਦੇ ਨਾਲ ਇਸ ਭਾਈ ਸਾਹਿਬ ਦੇ ਮਗਰ ਆ ਕਿ ਕੱਚਾ ਚੋਰ ਇਕੱਠਾ ਕਰੋੜ ਰੁਪਇਆ ਲੈ ਕੇ ਗਾਇਬ ਹੋ ਗਿਆ। ਉੱਥੇ ਦੀ ਪੁਲਿਸ ਲੈ ਰੇਡ ਕਰ, ਉੱਥੇ ਦੀ ਪੁਲਿਸ ਲੈ ਰੇਡ ਕਰ, ਉੱਥੇ ਦੀ ਪੁਲਿਸ ਲੈ ਰੇਡ ਕਰ। ਬਿਲ ਆਖਰ ਪੁਲਿਸ ਨੂੰ ਪਤਾ ਲੱਗਦਾ ਵਾ ਕਿ ਕੱਚਾ ਚੋਰ ਮੱਕੂਆਣੇ ਦੇ ਇਲਾਕੇ ਦੇ ਵਿੱਚ ਆਪਣੇ ਦੋਸਤ ਕੋ ਬੈਠਾ ਹੋਇਆ। ਤੁਸੀਂ ਇਸ ਕੱਚੇ ਚੋਰ ਦਾ ਕੰਮ ਚੈੱਕ ਕਰਨਾ, ਇਕੱਠਾ ਕਰੋੜ ਤਾਂ ਚੋਰੀ ਕਰ ਲਿਆ, ਹੁਣ ਇਹਨੂੰ ਇਹ ਸਮਝ ਨਹੀਂ ਲੱਗਣ ਦੀ ਕਿ ਇਹ ਕਰੋੜ ਰੁਪਏ ਨੂੰ ਮੈਂ ਰੱਖਣਾ ਕਿੱਥੇ ਆ, ਲੈ ਕੇ ਕਿੱਥੇ ਚਲਾ ਜਾਵਾਂ। ਕਦੀ ਉਸ ਨੁਕਰੇ, ਕਦੀ ਉਸ ਨੁਕਰੇ, ਕਦੀ ਇਸ ਨੁਕਰੇ, ਕਦੀ ਇਸ ਨੁਕਰੇ। ਉਹ ਗਾਣਾ ਤੁਸੀਂ ਸੁਣਿਆ ਹੋਣਾ, ਕਦੀ ਇਸ ਫੁੱਲ ਤੇ ਕਦੀ ਇਸ ਫੁੱਲ ਤੇ। ਉਹ ਹਿਸਾਬ ਇਸ ਭਾਈ ਨੇ ਕੀਤਾ, ਪੁਲਿਸ ਨੂੰ ਘੁੰਮਰ ਘੇਰਕਿਆਂ ਦੇ ਵਿੱਚ ਭਾਈ ਰੱਖਿਆ। ਬਿਲ ਆਖਰ ਪੁਲਿਸ ਜਦੋਂ ਮੱਕੂਆਣੇ ਰੇਡ ਕਰਦੀ ਆ, ਇਹ ਕੱਚਾ ਚੋਰ ਉੱਥੋਂ ਵੀ ਗਾਇਬ ਹੋ ਜਾਂਦਾ ਵਾ। ਪੁਲਿਸ ਫਿਰ ਸਿਰ ਫੜ ਕੇ ਬਹਿ ਜਾਂਦੀ ਆ ਵੀ ਇਹਦੀ ਤਾਂ ਖੈਰ ਆ, ਫਿਰ ਕਿਤੇ ਪੱਕੇ ਡਾਕੂ ਆ ਗਏ ਇਹਨੂੰ ਨਾ ਲੁੱਟ ਲੈਣ। ਪੁਲਿਸ ਦੀ ਪਰੇਸ਼ਾਨੀ ਹੋਰ ਵੱਧਦੀ ਜਾਂਦੀ ਆ। ਫਿਰ ਪੁਲਿਸ ਨੂੰ ਲੋਕੇਸ਼ਨ ਦੇ ਨਾਲ ਪਤਾ ਲੱਗਦਾ ਵਾ ਕਿ ਇਹ ਕੱਚਾ ਚੋਰ ਗਾਟਾ ਵਾਲੇ ਬੈਠਾ ਹੋਇਆ ਵਾ ਤੇ ਪੁਲਿਸ ਗਾਟਾ ਵਾਲੇ ਰੇਡ ਕਰਦੀ ਆ ਤੇ ਯਕੀਨ ਕਰੋ 1 ਕਰੋੜ ਰੁਪਏ ਦਾ ਛਾਪਰ ਜਿਹੜਾ ਨਾ ਮੋਟਰਸਾਈਕਲ ਦੇ ਨਾਲ ਇੰਜ ਲਮਕਾਇਆ ਹੁੰਦਾ ਵਾ ਜਿਵੇਂ ਅੱਧਾ ਕਿਲੋ ਘਿਓ ਲਟਕਦਾ ਪਿਆ ਵਾ। ਪੁਲਿਸ ਜਾ ਕੇ ਇਹਨੂੰ ਫੜਦੀ ਆ, ਕਰੋੜ ਰੁਪਏ ਬਰਾਮਦ ਕਰਦੀ ਆ, ਇਸ ਭਾਈ ਨੂੰ ਵੀ ਫੜਦੀ ਆ, ਫਿਰ ਤਫਤੀਸ਼ ਕਰਦੀ ਆ। ਉਹ ਭਾਈ ਤੂੰ ਇਹ ਚਗਲ ਕਿਹੜੀ ਮਾਰੀ ਆ, ਸਾਨੂੰ ਸਮਝਾ, 20 ਸਾਲਾਂ ਦਾ ਤਾਂ ਮੁੰਡਾ ਵਾ, ਕਰੋੜ ਰੁਪਏ ਲੈ ਕੇ ਸਾਨੂੰ ਕਦੀ ਉੱਧਰ ਘੁਮਾ ਰਿਹਾ, ਕਦੀ ਉੱਧਰ ਘੁਮਾ ਰਿਹਾ, ਕਦੀ ਉੱਧਰ ਘੁਮਾ ਰਿਹਾ। ਖੈਰ ਜੀ ਇਹ ਜਿਹੜੀ ਗੱਲ ਦੱਸਦਾ ਵਾ ਉਹ ਗੱਲ ਸੁਣਨ ਵਾਲੀ ਆ। ਕਹਿੰਦਾ ਵਾ ਕਿ ਮੇਰੀ 35,000 ਰੁਪਇਆ ਤਨਖਾਹ ਵਾ, ਇਕੱਠਾ ਕਰੋੜ ਵੇਖਿਆ ਵਾ ਤੇ ਮੇਰੀ ਤਬੀਅਤ ਜਿਹੜੀ ਆ ਨਾ ਖਰਾਬ ਹੋ ਗਈ ਆ। ਨਾਲ ਹੀ ਸੁਹਾਨੇ, ਉਹ ਹਲਕਾ ਹਲਕਾ ਬੰਦਾ ਨਸ਼ੇ 'ਚ ਨਹੀਂ ਹੋ ਜਾਂਦਾ, ਨਾਲ ਹੀ ਹਲਕੇ ਹਲਕੇ ਖਾਬ ਆਉਣੇ ਸ਼ੁਰੂ ਹੋ ਗਏ ਆ ਕਿ ਮੇਰਾ ਆਪਣਾ ਘਰ ਹੋਏਗਾ, ਮੇਰੀ ਆਪਣੀ ਗੱਡੀ ਹੋਏਗੀ, ਮੈਂ ਉੱਤੇ ਸਕੂਨ ਨਾਲ ਘੁੰਮਦਾ ਆਵਾਂਗਾ, ਨਾਲ ਫਿਰ ਕੋਈ ਹੋਰ ਬੰਦਾ ਵੀ ਬਿਠਾਇਆ ਹੈਗਾ, ਪੂਰਾ ਇੰਜੋਏ ਕਰਾਂਗਾ। ਲੇਕਿਨ ਜਿੱਦਾਂ ਹੀ ਬੈਂਕ ਤੋਂ ਬਾਹਰ ਨਿਕਲਿਆ ਵਾਂ ਤੇ ਇਸ ਗੱਲ ਦੀ ਸਮਝ ਨਹੀਂ ਆਈ ਕਿ ਇਸ ਕਰੋੜ ਰੁਪਏ ਨੂੰ ਰੱਖਣਾ ਕਿੱਥੇ ਆ। ਫਿਰ ਕਦੀ ਇਸ ਫੁੱਲ ਤੇ ਗਿਆ ਵਾਂ, ਕਦੀ ਇਸ ਫੁੱਲ ਤੇ ਗਿਆ ਵਾਂ, ਕਦੀ ਇਸ ਫੁੱਲ ਤੇ ਗਿਆ ਵਾਂ, ਤੇ ਜਿੰਨੇ ਵੀ ਮੇਰੇ ਯਾਰ ਸੀ ਸਾਰੇ ਤਿਤਲੀਆਂ ਵਰਗੇ ਸੀ, ਉਹਨਾਂ ਨੇ ਕੋਈ ਜਗ੍ਹਾ ਨਹੀਂ ਦੱਸੀ ਵੀ ਇਹ ਕਰੋੜ ਰੁਪਇਆ ਇੱਥੇ ਰੱਖ ਲਾ। ਫਿਰ ਬਿਲ ਆਖਰ ਪੁਲਿਸ ਨੇ ਉਹਨੂੰ ਫੜ ਕੇ 1 ਕਰੋੜ ਰੁਪਇਆ ਅਸਲ ਮਾਲਕ ਦੇ ਹਵਾਲੇ ਕਰ ਦਿੱਤਾ ਵਾ। ਕੱਲ੍ਹ ਇੱਕ ਤਕਰੀਬ ਹੋਈ ਆ ਜਿਹਦੇ ਵਿੱਚ CPO ਫੈਸਲਾਬਾਦ ਤਨਵੀਰ ਹੁਸੈਨ ਨੇ ਅਸਲ ਮਾਲਕ ਨੂੰ ਬੁਲਾਇਆ ਤੇ ਉਹਦੇ ਹਵਾਲੇ 1 ਕਰੋੜ ਰੁਪਇਆ ਸਿੱਕਾ ਰਾਜੁਲ ਵਕਤ ਪੂਰੇ ਦਾ ਪੂਰਾ ਦੇਤਾ, ਕੋਈ ਵੀ ਨਹੀਂ ਰੱਖਿਆ। ਬਹੁਤ ਸ਼ੁਕਰੀਆ।